ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 10 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਜਗਤਾਰ ਸਿੰਘ ਆਨੰਦਪੁਰੀ ਫਰੀਮਾਉਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਖਬਰਾਂ ਦੇ ਸਿਲਸਿਲੇ ਵੱਲ ਨੂੰ ਆਪਾਂ ਵੱਧਦੇ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਮਰਸਟ ਦੇ ਵਿੱਚ ਇੱਕ ਬਹੁਤ ਹੀ ਦਰਿੰਦੇ ਨੇ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। 3 ਅਕਤੂਬਰ ਨੂੰ ਇੱਕ ਪੂਰੇ ਪਰਿਵਾਰ ਨੂੰ ਕਿਡਨੈਪ ਕੀਤਾ ਤੇ ਫਿਰ ਉਹਨਾਂ ਦੀ ਜਿਹੜੀ ਉਹ ਹੱਤਿਆ ਕਰ ਦਿੱਤੀ। 2 ਦਿਨਾਂ ਬਾਅਦ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ ਸੀ। ਸੋ ਅੱਜ ਉਸ ਮਾਮਲੇ ਵਿੱਚ ਉਸ ਜਿਹੜੇ ਅਪਰਾਧ ਦਾ ਜਿਹੜਾ ਸਸਪੈਕਟ ਆ, ਹਸੂਸ ਮੈਨੂਅਲ ਸਲਗੱਡ, ਉਸ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ। ਪਿਛਲੇ ਕਈ ਦਿਨਾਂ ਤੋਂ ਇਹ ਇਲਾਜ ਦੇ ਵਿੱਚ ਸੀਗਾ, ਜ਼ੇਰੇ ਇਲਾਜ ਸੀਗਾ। ਮੈਡੀਕਲ ਅਫਸਰਾਂ ਦੇ ਦੁਆਰਾ ਇਸ ਨੂੰ ਕਲੀਨ ਚਿੱਟ ਦੇ ਕੇ ਬਾਅਦ ਦੇ ਵਿੱਚ ਸ਼ੈਰਿਫ ਡਿਪਾਰਟਮੈਂਟ ਇਸ ਨੂੰ ਆਪਣੇ ਹੱਥੇ ਜਿਹੜਾ ਉਹ ਲੈ ਲਿਆ ਸੀ ਤੇ ਅੱਜ ਜ਼ੂਮ ਦੇ ਜ਼ਰੀਏ ਆਨਲਾਈਨ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੁਛ ਮਿੰਟ ਹੀ ਜਿਹੜੀ ਇਹ ਕਾਰਵਾਈ ਉੱਦਾਂ ਜਿਹੜੀ ਉਹ ਚੱਲੀ, ਆਲਦੋ ਉੱਥੇ ਪਰਿਵਾਰ ਦੇ ਜੀ, ਫੈਮਿਲੀ ਵਾਲੇ ਜਿਹੜੇ ਉਸ ਦੇ ਬਾਹਰ ਮਰਸਡ ਜਿਹੜੇ ਉੱਥੇ ਕੋਰਟ ਆ ਉਸ ਦੇ ਬਾਹਰ ਮੌਜੂਦ ਸੀਗੇ ਤੇ ਉਹਨਾਂ ਨੂੰ ਜਦੋਂ ਜਿਹੜਾ ਹਰਜੋਤ ਸਿੰਘ ਜੀ ਅੰਦਰ ਪੇਸ਼ ਕੀਤਾ ਗਿਆ, ਜਿਹੜੀ ਪਹਿਲੀ ਇਸ ਮਾਮਲੇ ਦੇ ਵਿੱਚ ਫਸਟ ਕੋਰਟ ਅਪੀਅਰੈਂਸ ਸੀ, ਇਸ ਦੇ ਕੋਲ ਉਸ ਟਾਈਮ ਕੋਈ ਵਕੀਲ ਨਹੀਂ ਸੀਗਾ। ਪੂਰੇ ਸੈੱਲ ਦੇ ਵਿੱਚ ਕਹਿੰਦੇ ਇਕੱਲਾ ਹੀ ਸੀਗਾ। ਜ਼ੂਮ ਦੇ ਜ਼ਰੀਏ ਅਦਾਲਤ ਦੇ ਵਿੱਚ ਮੋਹਰੇ ਜੱਜ ਦੇ ਮੋਹਰੇ ਜਿਹੜਾ ਇਸ ਨੂੰ ਪੇਸ਼ ਕੀਤਾ ਗਿਆ ਸੀ। ਇਸ ਨੂੰ ਪੁੱਛਿਆ ਗਿਆ ਵੀ ਤੈਨੂੰ ਹੋਰ ਕਿੰਨਾ ਕੁ ਵਕਤ ਜਿਹੜਾ ਉਹ ਚਾਹੀਦਾ ਆ ਆਪਣਾ ਵਕੀਲ ਕਰਨ ਦੇ ਲਈ। ਇਸਨੇ ਕੁਛ ਮਹੀਨਿਆਂ ਦੀ ਮੋਹਲਤ ਮੰਗੀ। ਜੱਜ ਹੁਣਾਂ ਨੇ ਕਿਹਾ, ਜੱਜ ਸਾਹਿਬ ਨੇ ਕਿਹਾ ਵੀ ਨਹੀਂ, ਇੰਨਾ ਸਮਾਂ ਤਾਂ ਤੈਨੂੰ ਅਸੀਂ ਨਹੀਂ ਦੇ ਸਕਦੇ, ਪਰ ਹੁਣ ਇਹ ਆ ਵੀ ਜਲਦ ਹੀ ਜਿਹੜੀ ਇਸ ਦੀ ਦੂਸਰੀ ਤਰੀਕ ਜਿਹੜੀ ਆ ਉਹ ਪਾਈ ਜਾਵੇਗੀ। ਸੋ ਉੱਥੋਂ ਮਿਲੀਆਂ ਜਿਹੜੀਆਂ ਕਈ ਸੂਚਨਾਵਾਂ ਦੇ ਮੁਤਾਬਕ ਇਸੇ ਹਫ਼ਤੇ ਦੇ ਵੀਰਵਾਰ ਨੂੰ ਮੁੜ ਦੁਬਾਰਾ ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਜਾ ਸਕਦਾ। ਇਸ ਦੀ ਦੂਸਰੀ ਪੇਸ਼ੀ ਜਿਹੜੀ ਉਹ ਹੋਵੇਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਕਿਡਨੈਪਿੰਗ ਹੋਈ ਹੈਗੀ ਆ। ਹਜੇ ਇਸ ਕਿਡਨੈਪਿੰਗ ਨੂੰ ਲੋਕ ਭੁੱਲੇ ਨਹੀਂ, ਬੜੀ ਦਰਦਨਾਕ ਹੈਗੀ ਆ। ਤੇ ਬ੍ਰੌਡ ਡੇ ਲਾਈਟ ਦੇ ਵਿੱਚ ਸੰਡੇ ਆਫਟਰਨੂਨ ਨੂੰ ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਵੀ 2 ਮੇਲ ਸਸਪੈਕਟ 2008 ਸਿਲਵਰ ਇਨਫਿਨਿਟੀ G35 ਜੋ ਮਿਚਲਿੰਡਾ ਐਵਨਿਊ ਆ, ਨੀਅਰ ਕੋਲੋਰਾਡੋ ਬੁਲੇਵਰਡ ਇਨ ਪੈਸਾਦੀਨਾ ਏਰੀਆ, ਉੱਥੇ ਨਿਕਲੇ ਤੇ ਉਹ ਤੋਂ ਬਾਅਦ ਉਹਨਾਂ ਨੇ ਇੱਕ ਜਿਹੜਾ ਸਸਪੈਕਟ ਸੀ ਉਸ ਨੇ ਅਟੈਕ ਕਰ ਦਿੱਤਾ ਇੱਕ ਬੰਦੇ ਨੂੰ ਸਾਈਡ ਵਾਕ ਦੇ ਉੱਤੇ ਤੇ ਉਸ ਨੂੰ ਡਰੈਗ ਕਰਕੇ ਬੈਕ ਸੀਟ ਦੇ ਵਿੱਚ ਉਹਨਾਂ ਨੇ ਪਾ ਲਿਆ, ਜੋ ਉਹਨਾਂ ਦੀ ਇਨਫਿਨਿਟੀ ਸੀਗੀ। ਇਹ ਫੌਕਸ 11 ਨੇ ਰਿਪੋਰਟ ਕੀਤਾ, ਸਾਈਟਿੰਗ ਲਾਸ ਐਂਜਲਸ
ਪੁਲਿਸ ਡਿਪਾਰਟਮੈਂਟ। ਤੇ ਸਸਪੈਕਟ ਲਾਸਟ ਟਾਈਮ ਇਸ ਕਾਰ ਨੂੰ ਜੋ ਡਰਾਈਵ ਕਰਦੇ ਸੀ ਉਹ ਮਿਚਲਿੰਡਾ ਐਵਨਿਊ ਤੇ ਕੈਲੀਫੋਰਨੀਆ ਦੀ ਲਾਇਸੈਂਸ ਪਲੇਟ ਦਾ ਨੰਬਰ 6MY326 ਇਹ ਦੱਸਿਆ ਗਿਆ ਤੇ ਇਹਦੇ ਬਾਬਤ ਅੱਜ ਤੱਕ ਵੀ ਹਜੇ ਉਹ ਬੰਦਾ ਨਹੀਂ ਲੱਭਿਆ ਜਿਸ ਨੂੰ ਕਿਡਨੈਪ ਕੀਤਾ ਗਿਆ ਹੈਗਾ। ਗਨ ਪੁਆਇੰਟ ਦੇ ਉੱਤੇ ਕਹਿੰਦੇ ਇਹ ਖਬਰਾਂ ਆ ਰਹੀਆਂ ਤੇ ਇਸ ਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਨੇ ਨੰਬਰ ਦਿੱਤਾ ਹੈ 562 946 7150 5629467150 ਤੇ ਕੈਲੀਫੋਰਨੀਆ ਦੀ ਲਾਇਸੈਂਸ ਪਲੇਟ ਦਾ ਨੰਬਰ ਹੈਗਾ 6FMY326। ਜੀ ਬਿਲਕੁਲ ਹਰਜੋਤ ਸਿੰਘ ਜੀ, ਇੱਕ ਚੀਜ਼ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਉਹ ਪੁਰਾਣੀ ਸੀਗੀ ਕਿਡਨੈਪਿੰਗ ਜਿਹੜੀ ਮਰਸਡ ਦੇ ਵਿੱਚ ਜਿਹੜੀ ਹੋਈ ਸੀ, ਉਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਦੀਆਂ ਜਿਹੜੀਆਂ ਅਥਾਰਟੀਜ਼ ਆ ਉਹ ਐਂਬਰ ਅਲਰਟ ਜਾਰੀ ਕਰਨ ਦੇ ਵਿੱਚ ਨਾਕਾਮਯਾਬ ਜਿਹੜੀਆਂ ਰਹੀਆਂ ਸੀ। ਆਲਦੋ ਉਹਦੇ ਨਾਲ ਡਿਫਰੈਂਸ ਹੁੰਦਾ ਜਾਂ ਨਹੀਂ ਹੁੰਦਾ ਉਹ ਇੱਕ ਵੱਖਰੀ ਗੱਲ ਸੀਗੀ, ਪਰ ਐਂਬਰ ਅਲਰਟ ਜਾਰੀ ਹੋਣਾ ਉਹ ਕਿਤੇ ਨਾ ਕਿਤੇ ਮਿਸ ਜਿਹੜਾ ਆ ਉਹ ਹੋ ਗਿਆ, ਕਿਉਂਕਿ 8 ਮਹੀਨੇ ਦੀ ਬੱਚੀ ਵੀ ਇਸ ਚੀਜ਼ 'ਚ ਇਨਵੋਲਵ ਸੀਗੀ। ਸੋ ਇਹ ਚੀਜ਼ ਆ। ਹੁਣ ਵੀਰਵਾਰ ਨੂੰ ਜਿੱਦਾਂ ਆਪਾਂ ਦੱਸਿਆ ਵੀ ਉਸ ਮਾਮਲੇ ਵਿੱਚ ਮਰਸੈਡ ਵਾਲੀ ਕਿਲਿੰਗ 'ਚ 8:30 ਵਜੇ ਉਸ ਦੀ ਸਵੇਰੇ ਅਰੇਂਜਮੈਂਟ ਰੱਖੀ ਆ, ਦੁਬਾਰਾ ਪੇਸ਼ੀ ਆ 13 ਅਕਤੂਬਰ ਨੂੰ। ਹੋ ਸਕਦਾ ਵੀ ਉੱਥੇ ਦੁਬਾਰਾ ਇਹ ਮਹੀਨਿਆਂ ਦੀ ਮੌਲਤ ਜਿਹੜੀ ਆ ਉਹ ਮੰਗੇ ਵਕੀਲ ਜਿਹੜਾ ਉਹ ਨਹੀਂ ਕਿਉਂਕਿ ਇਹਨੇ ਅਜੇ ਤੱਕ ਵਕੀਲ ਜਿਹੜਾ ਉਹ ਕੋਈ ਕੀਤਾ ਨਹੀਂ ਆ। ਸੋ ਜੱਜ ਮੇ ਵੀ ਆਈਦਰ ਪਬਲਿਕ ਇਸ ਨੂੰ ਕੌਂਸਲ ਕਰਨ ਦੇ ਲਈ ਪਬਲਿਕ ਵਕੀਲ ਜਿਹੜਾ ਉਸ ਨੂੰ ਦੇ ਸਕਦਾ ਆ, ਤੇ ਜਾਂ ਫਿਰ ਥੋੜੀ ਬਹੁਤੀ ਹੋਰ ਮੌਲਤ ਜਿਹੜੀ ਉਹ ਦੇ ਸਕਦਾ ਹੈ। ਸੋ ਕਾਫੀ ਜਿਹੜੇ ਚਾਰजेस ਆ ਅੱਜ ਉਸ ਦੇ ਉੱਤੇ ਲਗਾਏ ਗਏ ਆ। 4 ਜਿਹੜੇ ਫਸਟ ਡਿਗਰੀ ਮਰਡਰ ਦੇ ਵਿਦ ਸਪੈਸ਼ਲ ਸਰਕਮਸਟੈਂਸਸ, ਆਰਸਨ ਦੇ ਤੇ ਪੋਜੈਸ਼ਨ ਆਫ ਫਾਇਰ ਆਰਮ ਬਾਈ ਪ੍ਰੋਹਿਬਿਟਡ ਪਰਸਨ, ਇਹ ਜਿਹੜੇ ਲਾਏ ਗਏ ਨੇ। ਸੋ ਹੁਣ ਦੇਖੋ ਇਸ ਮਾਮਲੇ ਵਿੱਚ ਅੱਗੇ ਕੀ ਹੁੰਦਾ ਆ। ਸੋ ਇਹ ਇੱਕ ਜਿਹੜੇ ਇਸ ਦੀ ਅਪਡੇਟ ਜਿਹੜੀ ਲੇਟੈਸਟ ਇਹੀ ਜਿਹੜੀ ਉਹ ਚੱਲ ਰਹੀ ਆ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇਹ ਸਮਝ ਨਹੀਂ ਆ ਰਹੀ, ਜਿਨ੍ਹਾਂ ਨੇ ਇਹ ਵੀਡੀਓ ਦੇਖੀ ਆ ਜਦੋਂ ਇਸ ਨੂੰ ਪੇਸ਼ ਕੀਤਾ ਗਿਆ ਸੀਗਾ ਹੁਣ ਅਦਾਲਤ ਦੇ ਵਿੱਚ, ਤੇ ਇਹ ਤਾਂ ਬੜਾ ਹੱਟਾ ਕੱਟਾ ਐ ਠੀਕ ਤੰਦਰੁਸਤ ਜਿਹਾ ਜਿਹੜਾ ਉਹ ਲੱਗ ਰਿਹਾ, ਜਿਹੜਾ ਸੁਸਾਈਡ ਕਹਿੰਦੇ ਵੀ ਇਹਨੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਸੋ ਲੱਗਦਾ ਨਹੀਂ ਇਹਦੀ ਸ਼ਕਲ ਨੂੰ ਦੇਖ ਕੇ ਵੀ ਇਹਨੂੰ ਕੋਈ ਪਛਤਾਵਾ ਜਿਹੜਾ ਉਹ ਹੋਵੇ ਵੀ ਇਹਨੇ ਇਦਾਂ ਦਾ ਕਿਉਂ ਜਿਹੜਾ ਇਹ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਉਤੋਂ ਜਿਹੜੇ ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਆ ਮਰਸਡ ਕਾਊਂਟੀ ਦੇ, ਉਹਨਾਂ ਨੇ ਇਹ ਆਖਿਆ ਆ ਵੀ ਹਾਲ ਦੀ ਘੜੀ ਇਸ ਦੇ ਲਈ ਉਹ ਫਾਂਸੀ ਦੀ ਸਜ਼ਾ ਜਿਹੜੀ ਕਿ ਡੈਥ ਪੈਨਲਟੀ ਆ ਉਹ ਨਹੀਂ ਮੰਗ ਰਹੇ ਹੈਗੇ। ਤੇ ਉਹ ਕਹਿੰਦੇ ਵੀ ਉਹ ਅਸੀਂ ਇਸ ਸਾਲ ਦੇ ਵਿੱਚ ਡੈਥ ਪੈਨਲਟੀ ਦੀ ਮੰਗ ਉਹ ਨਹੀਂ ਰੱਖਾਂਗੇ। ਅਗਲੇ ਸਾਲ ਜੇ ਚੇਂਜ ਹੁੰਦਾ, ਕੁਝ ਸਰਕਮਸਟੈਂਸ ਚੇਂਜ ਹੁੰਦੇ ਆ, ਤਾਂ ਜਿਹੜੇ ਪੀਪਲ ਆਫ ਮਰਸੈਡ ਆ, ਕਿਉਂਕਿ ਉਹਨਾਂ ਨੂੰ ਹੀ ਉਹ ਰਿਪਰੈਜ਼ੈਂਟ ਕਰਦੇ ਆ, ਡਿਸਟ੍ਰਿਕਟ ਅਟਾਰਨੀ ਕਹਿੰਦੇ ਵੀ ਅਸੀਂ ਉਸ ਚੀਜ਼ ਦੇ ਵਿੱਚ ਦੁਬਾਰਾ ਮੰਗ ਸਕਦੇ ਹਾਂ। ਸੋ ਹਾਲ ਦੀ ਘੜੀ ਹਸੂਸ ਮੈਨੂਅਲ ਸਲਗਾਡੋ ਇਹ ਕੋਸ਼ਿਸ਼ ਕਰ ਰਿਹਾ ਹੈ ਵੀ ਇਹਦਾ ਟਰਾਇਲ ਦੇ ਵੱਲ ਨੂੰ ਜਲਦੀ ਗੱਲ ਨਾ ਜਾਵੇ ਤੇ ਇਹ ਅਟਰਨੀ ਹਾਇਰ ਕਰਨ ਦੇ ਮਾਮਲੇ ਨੂੰ ਹੋਰ ਲਮਕਾਵੇ ਤੇ ਇਹ ਜਿਹੜੀਆਂ ਪੇਸ਼ੀਆਂ ਆ ਉਹ ਅੱਗੇ ਤੱਕ ਲਮਕਦੀਆਂ ਰਹਿਣ। ਪਰ ਲੱਗਦਾ ਵੀ ਜਿੱਦਾਂ ਜੱਜ ਹੁਣਾਂ ਨੇ ਅੱਜ ਵੀ ਉਸ ਦੀ ਰਿਕੁਐਸਟ ਨੂੰ ਡਿਨਾਈ ਕਰ ਦਿੱਤਾ। ਵੀਰਵਾਰ ਨੂੰ ਦੇਖਦੇ ਹਾਂ ਵੀ ਜੇ ਇਸ ਨੂੰ ਹੋਰ ਮੌਲਤ ਮਿਲਦੀ ਆ ਉਹ ਹਾਇਰ ਕਰਨ ਦੇ ਲਈ ਅਟਰਨੀ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ। ਸਟੈਨਫੋਰਡ ਯੂਨੀਵਰਸਿਟੀ ਤੋਂ ਆ ਰਹੀ ਹੈ। ਕਹਿੰਦੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਸਟੈਨਫੋਰਡ 'ਚ ਜੇ ਆਪਾਂ ਕਦੇ ਗਏ ਹਾਂ ਤਾਂ ਉੱਥੇ ਬਹੁਤ ਜ਼ਿਆਦਾ ਬਿਲਡਿੰਗਸ ਹੈਗੀਆਂ, ਹਸਪਤਾਲ ਦੀਆਂ, ਯੂਨੀਵਰਸਿਟੀ ਦੀਆਂ, ਸਾਰਾ ਕੁਛ। ਤੇ ਇੱਕ ਬੰਦੇ ਨੇ ਇੱਕ ਬੀਬੀ ਨੂੰ ਉਹਦੇ ਆਫਿਸ ਦੇ ਵਿੱਚੋਂ ਡਰੈਗ ਕਰਕੇ ਕਹਿੰਦੇ ਸੈਕਸ਼ੂਅਲੀ ਅਸੌਲਟ ਕੀਤਾ। ਈਵਨ ਇਹ ਵੀ ਰਿਪੋਰਟਸ ਆ ਰਹੀਆਂ ਵੀ ਉਹਨੂੰ ਰੇਪ ਕੀਤਾ ਬੇਸਮੈਂਟ ਦੇ ਵਿੱਚ। ਇਹ ਵਿਮਨ ਨੇ, ਇੱਕ ਬੀਬੀ ਨੇ ਰਿਪੋਰਟ ਕੀਤਾ ਹੈਗਾ ਆ। ਸਟੈਨਫੋਰਡ ਯੂਨੀਵਰਸਿਟੀ ਦੀ ਬਿਲਡਿੰਗ ਦੇ ਵਿੱਚ ਉਸ ਨੂੰ ਰੇਪ ਕੀਤਾ ਗਿਆ ਅਕੋਰਡਿੰਗ ਟੂ ਸਟੈਨਫੋਰਡ ਡਿਪਾਰਟਮੈਂਟ ਆਫ ਪਬਲਿਕ ਸੇਫਟੀ। ਸੈਕਸ਼ੂਅਲ ਅਸੌਲਟ 12:30 ਵਜੇ ਇਹ ਪਿਛਲੇ ਹਫ਼ਤੇ ਵਾਪਰਿਆ ਜਦੋਂ ਉਹ ਆਪਣੇ ਆਫਿਸ ਦੇ ਵਿੱਚ ਕੰਮ ਕਰ ਰਹੀ ਸੀ। ਤੇ ਕਮਿਊਨਿਟੀ ਕ੍ਰਾਈਮ ਅਲਰਟ ਉਸ ਤੋਂ ਬਾਅਦ ਜਦੋਂ ਉਸਨੇ ਰਿਪੋਰਟ ਕੀਤਾ ਗਿਆ ਤੇ ਪਬਲਿਕ ਸੇਫਟੀ ਡਿਪਟੀਜ਼ ਨੂੰ ਵੀ ਰਿਪੋਰਟ ਕੀਤਾ ਗਿਆ। ਆਫਟਰ 3 ਵਜੇ ਤੋਂ ਬਾਅਦ, ਇਹ ਸ਼ੁੱਕਰਵਾਰ ਦੀ ਗੱਲ ਹੈਗੀ ਆ, ਜੋ ਇਹ ਲੇਡੀ ਆ ਇਸ ਨੇ ਕਿਸੇ ਤਰ੍ਹਾਂ ਦੀ ਬਾਅਦ ਦੇ ਵਿੱਚ ਸਟੇਟਮੈਂਟ ਨਹੀਂ ਜਾਰੀ ਕੀਤੀ। ਡਿਸਕ੍ਰਿਪਸ਼ਨ ਜੋ ਪਰਸਨ ਆ ਉਹਦੀ ਪੁਲਿਸ ਨੂੰ ਪ੍ਰੋਵਾਈਡ ਕੀਤੀ ਗਈ ਹੈਗੀ ਆ।
ਸੋ ਇਹ ਹੁਣ ਦੇਖੋ ਵੀ ਸਟੈਨਫੋਰਡ ਯੂਨੀਵਰਸਿਟੀ ਜਿਹੜਾ ਪਾਲੋ ਆਲਟੋ ਵਾਲਾ ਏਰੀਆ ਆ, ਬੜਾ ਸੇਫ ਏਰੀਆ, ਵਰਲਡ ਦੀ ਸਭ ਤੋਂ ਟੌਪ ਨੌਚ ਯੂਨੀਵਰਸਿਟੀ ਆ। ਤੇ ਉੱਥੇ ਪੁਲਿਸ ਸਾਰਾ ਕੁਛ ਬੜਾ ਹਾਜ਼ਰ ਹੁੰਦਾ। ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇੱਕ ਸਟੂਡੈਂਟ ਨੇ ਇੱਕ ਜੋ ਹੋਰ ਸਟੂਡੈਂਟ ਲੇਡੀ ਸੀ, ਬੱਚੀ ਸੀ, ਉਸ ਦਾ ਰੇਪ ਕਰ ਦਿੱਤਾ ਸੀ ਇੱਥੇ ਸਟੈਨਫੋਰਡ ਯੂਨੀਵਰਸਿਟੀ 'ਚ। ਜੀ, ਜੀ ਬਿਲਕੁਲ। ਉਸ ਮਾਮਲੇ ਵਿੱਚ ਉਸ ਵਿਦਿਆਰਥੀ ਨੂੰ ਤਾਂ 3 ਕੁ ਮਹੀਨੇ ਦੀ ਪ੍ਰੋਬੇਸ਼ਨ ਦੇ ਕੇ ਜਿਹੜਾ ਬਾਅਦ 'ਚ ਜੱਜ ਨੇ ਉਸਨੂੰ ਛੱਡ ਦਿੱਤਾ ਸੀ ਤੇ ਉਹ ਜੱਜ ਨੂੰ ਬਾਅਦ 'ਚ ਰੀਕਾਲ ਕਰ ਲਿਆ ਸੀ। ਸਟਾਕਟਨ ਤੋਂ ਅਗਲੀ ਖਬਰ ਆ ਰਹੀ ਹੈ ਸੀਰੀਅਲ ਕਿਲਰ ਦੇ ਨਾਲ ਜਿਹੜੀ ਉਹ ਸੰਬੰਧਿਤ। ਇਸ ਸੀਰੀਅਲ ਕਿਲਰ ਨੇ ਵੀ ਡਰ ਜਿਹੜਾ ਆ ਇਸ ਟਾਈਮ ਲੋਕਾਂ ਦੇ ਮਨ ਦੇ ਵਿੱਚ ਬਿਠਾਇਆ ਆ। ਇਸ ਸੀਰੀਅਲ ਕਿਲਰ ਤੋਂ ਬਚੀ ਹੋਈ ਨਤਾਸ਼ਾ ਲਾਟੂਰ ਉਸਨੇ ਹੁਣ ਉੱਥੇ ਦੀ ਇੱਕ ਲੋਕਲ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਦਾਅਵਾ ਕੀਤਾ ਆ, ਕਹਿੰਦੀ ਵੀ ਜਦ ਮੈਂ ਇਸ ਤੋਂ ਬਚੀ ਸੀ ਮੈਂ ਪੁਲਿਸ ਦੇ ਕੋਲ ਗਈ, ਪਰ ਪੁਲਿਸ ਨੇ ਮੇਰੀ ਇਸ ਕਲੇਮ ਨੂੰ ਜਿਹੜਾ ਆ ਉਹ ਆਈ ਗਈ ਜਿਹੜੇ ਉਹ ਕਰ ਦਿੱਤਾ, ਮਜ਼ਾਕ ਦੇ ਵਿੱਚ ਹੀ ਇੱਕ ਹਿਸਾਬ ਦੇ ਨਾਲ ਲਿਆ, ਸੀਰੀਅਸ ਉਹਨਾਂ ਨੇ ਸੋਚਿਆ ਹੀ ਨਹੀਂ। ਕਹਿੰਦੀ 16 ਅਪ੍ਰੈਲ 2021 ਨੂੰ ਮੈਂ ਮਰਨੋਂ ਜਿਹੜੀ ਉਹ ਬਚੀ ਸੀਗੀ। 209 ਟਾਈਮਸ ਦੇ ਨਾਲ ਇੰਟਰਵਿਊ ਦੇ ਦੌਰਾਨ ਨਤਾਸ਼ਾ ਲਾਟੂਰ ਨੇ ਜਿਹੜਾ ਉਹ ਦੱਸਿਆ, ਕਹਿੰਦੀ ਮੈਂ ਟੈਂਟ 'ਚ ਰਹਿੰਦੀ ਸੀ ਸਟਾਕਟਨ ਦੇ ਵਿੱਚ, ਤਕਰੀਬਨ 3 ਕੁ ਵਜੇ ਉਸਨੂੰ ਇਹ ਬਾਹਰ ਗੱਲਾਂ ਜਿਹੜੀਆਂ ਸੁਣੀਆਂ ਤੇ ਇਸੇ ਤਰੀਕੇ ਨਾਲ ਹਨੇਰਾ ਸੀਗਾ ਤੇ ਹਨੇਰੇ ਦੇ ਵਿੱਚ ਉਹਨੂੰ ਲੱਗਾ ਵੀ ਉਹ ਜਿਹੜਾ ਬੰਦਾ ਆ ਉਸਨੇ ਸਰਜੀਕਲ ਮਾਸਕ ਜਿਹੜਾ ਪਾਇਆ, ਗਨ ਉਸਨੇ ਮੇਰੇ ਵੱਲ ਪੁਆਇੰਟ ਕੀਤੀ ਸੀਗੀ ਤੇ ਉਸਨੇ ਕਹਿੰਦੇ ਵੀ ਇਸਨੇ ਦਾਅਵਾ ਕੀਤਾ ਵੀ ਕਥਿਤ ਤੌਰ ਦੇ ਉੱਤੇ ਫਾਇਰ ਵੀ ਜਿਹੜਾ ਉਸਨੇ ਕੀਤਾ ਆ। ਸੋ ਜਦੋਂ ਲਾਗੋਂ ਜਿਹੜੀ ਟ੍ਰੇਨ ਲੰਘੀ ਸੀਗੀ, ਸੋ ਕਹਿੰਦੇ ਵੀ ਕਿਤੇ ਉਸ ਨੂੰ ਥਾਂ ਨਹੀਂ ਮਿਲੀ ਭੱਜਣ ਨੂੰ ਤੇ ਉਧਰਲੇ ਪਾਸੇ ਜਿਹੜੀ ਉਹ ਉਸ ਬੰਦੇ ਨੇ ਤਾਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਤੇ ਬਾਅਦ ਦੇ ਵਿੱਚ ਸਸਪੈਕਟ ਉੱਥੋਂ ਚਲਾ ਗਿਆ ਬਗੈਰ ਜਿਹੜਾ ਉਹ ਕੁਛ ਉੱਥੇ ਆ ਕੇ। ਸੋ ਹੁਣ ਆਪਾਂ ਉਸ ਤੋਂ ਬਾਅਦ ਦੇ ਵਿੱਚ ਦੇਖਦੇ ਹਾਂ ਵੀ ਜਿਹੜਾ ਸੀਰੀਅਲ ਕਿਲਰ ਆ ਉਸ ਨੂੰ ਜਿਹੜਾ ਸਟਾਕਟਨ ਪੁਲਿਸ ਹੁਣ ਲੱਭ ਰਹੀ ਆ। 6 ਕਤਲ ਆਲਰੇਡੀ ਇਸ ਦੇ ਨਾਮ ਦੇ ਨਾਲ ਜਿਹੜੇ ਉਹ ਲੱਗੇ ਨੇ। ਪੁਲਿਸ ਨੇ ਜਿਹੜੀ ਇੱਕ ਫੋਟੋ ਵੀ ਜਾਰੀ ਕੀਤੀ, ਉਸ ਦੇ ਪਿੱਠ ਤੋਂ ਆ, ਸਿਰ ਤੇ ਬੀਣੀ ਪਾਈ ਆ, ਪੂਰੇ ਕਾਲੇ ਰੰਗ ਦੇ ਉਹਨੇ ਕੱਪੜੇ ਜਿਹੜੇ ਉਹ ਪਾਏ ਹੈਗੇ ਆ। ਸੋ ਹੁਣ ਬੀਬੀ ਇਹ ਦਾਅਵਾ ਕਰ ਰਹੀ ਆ ਵੀ ਅਪ੍ਰੈਲ 2021 ਦੇ ਵਿੱਚ ਇਸੇ ਤਰ੍ਹਾਂ ਦੇ ਹੀ ਬੰਦੇ ਨੇ ਮੇਰੇ ਉੱਤੇ ਹਮਲਾ ਜਿਹੜਾ ਆ ਉਹ ਕੀਤਾ ਹੈਗਾ ਆ ਤੇ ਪਰ ਪੁਲਿਸ ਨੇ ਮੇਰੀ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ। ਮੇਬੀ ਤਾਂ ਕਿਉਂਕਿ ਜਿੱਦਾਂ ਆਪਾਂ ਦੱਸਿਆ ਇਸ ਰਿਪੋਰਟ ਦੇ ਵਿੱਚ ਵੀ ਇਹ ਟੈਂਟ ਦੇ ਵਿੱਚ ਰਹਿ ਰਹੀ ਸੀ, ਸਟਾਕਟਨ ਹੋਮਲੈਸ ਸੀਗੀ, ਮੇਬੀ ਤਾਂ ਨਹੀਂ ਜਿਹੜਾ ਉਹ ਕੀਤਾ। ਸੋ ਹੁਣ ਤੱਕ 6 ਜਾਣਿਆਂ ਦਾ ਜਿਹੜਾ ਇਹ ਕਾਤਲ ਆ ਉਹ ਬਣ ਚੁੱਕਾ ਆ ਤੇ ਇਹਦੇ ਕਰਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ, ਖਾਸ ਕਰਕੇ ਸਟਾਕਟਨ ਦੇ ਵਿੱਚ ਜ਼ਰੂਰ ਡਰ ਫੈਲਿਆ ਹੋਇਆ ਆ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੀ ਬੁਲੇਟ ਟ੍ਰੇਨ ਦਾ ਪ੍ਰੋਜੈਕਟ ਕਹਿੰਦੇ ਵੀ ਹੋ ਸਕਦਾ ਕਦੇ ਵੀ ਨਾ ਫਿਨਿਸ਼ ਹੋਵੇ। ਇਹ ਅੱਜ ਨਿਊਯਾਰਕ ਟਾਈਮ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਇਹਦੇ ਸੰਬੰਧ ਦੇ ਵਿੱਚ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਪਈ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਜ਼ਿਆਦਾ ਪੋਲੀਟੀਕਲ ਕੰਪਰੋਮਾਈਜ਼ਸ ਹੋਏ ਆ ਪਿਛਲੇ ਕਈ ਸਾਲਾਂ ਦੇ ਵਿੱਚ, ਜਿਹਦੇ ਕਰਕੇ ਬਹੁਤ ਰਾਊਟਸ ਜੋ ਸੀ ਟ੍ਰੇਨ ਦਾ ਉਹ ਡਿਫਿਕਲਟ ਬਣਿਆ। ਇਹਦੇ ਨਾਲ ਬਿਲੀਅਨਸ ਆਫ ਡਾਲਰ ਹੋਰ ਕਾਸਟ ਦੇ ਵਿੱਚ ਐਡ ਹੋ ਗਏ। ਸੋ ਇਹ ਜੋ ਬੜਾ ਵਿਜ਼ਨ ਪ੍ਰੋਜੈਕਟ ਸੀ, ਇਸ ਦੇ ਮੁਤਾਬਕ ਲਾਸ ਐਂਜਲਸ ਤੋਂ ਸੈਨ ਫਰਾਂਸਿਸਕੋ ਤੱਕ 3 ਘੰਟਿਆਂ ਦੇ ਵਿੱਚ ਪਹੁੰਚਿਆ ਜਾਣਾ ਸੀ। ਕੰਸਟਰਕਸ਼ਨ ਆਲਰੇਡੀ ਜਿਹੜੀ ਸੈਂਟਰਲ ਵੈਲੀ ਆ ਉੱਥੇ ਸ਼ੁਰੂ ਹੋ ਚੁੱਕੀ ਹੈਗੀ ਆ ਤਾਂ ਬਹੁਤ ਜਗ੍ਹਾ ਦੇ ਉੱਤੇ ਬਣ ਵੀ ਗਈ ਆ। 171 ਮੀਲ ਸਟਾਰਟਰ ਲਾਈਨ ਜਿਹੜੀ ਆ ਕੁਝ ਸ਼ਹਿਰਾਂ ਨੂੰ ਜੋੜਨ ਲਈ ਉਹ ਆਲਰੇਡੀ ਬਣ ਚੁੱਕੀ ਹੈਗੀ ਆ। ਜਿਹੜਾ ਕਰੰਟ ਐਸਟੀਮੇਟ ਆ ਹੁਣ ਰੇਲ ਸਿਸਟਮ ਨੂੰ ਇਸ ਨੂੰ ਜੋ ਬਣਾਉਣ ਦੇ ਲਈ 113 ਬਿਲੀਅਨ ਡਾਲਰ ਦਾ ਹੈ। ਸੋ ਦੇਖੋ ਇਹ ਕਦੀ ਪੂਰੀ ਹੁੰਦੀ ਆ ਜਾਂ ਨਹੀਂ, ਜਾਂ ਉਹੀ ਗੱਲ ਟ੍ਰੇਨ ਟੂ ਨੋਵੇਅਰ ਇਹ ਬਣ ਕੇ ਰਹਿ ਜਾਊਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਹ ਆ ਰਹੀ ਆ ਫਰੈਜ਼ਨੋ ਤੋਂ, ਜਿੱਥੇ ਇੱਥੇ ਇੱਕ ਲੋਕਲ 7-11 ਸਟੋਰ ਦੇ ਉੱਤੇ ਟਾਰਪੇ ਵਿਲੇਜ ਦੇ ਵਿੱਚ ਫਰੈਜ਼ਨੋ 'ਚ ਇੱਕ ਰੋਬਰੀ ਜਿਹੜੀ ਉਹ ਹੋਈ ਸੀਗੀ। ਆਲਦੋ ਇਹ ਜਿਹੜੀ ਰੋਬਰੀ ਆ 19 ਸਤੰਬਰ ਨੂੰ ਹੋਈ ਆ। ਫਰੈਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜੇ ਇਹਨਾਂ ਪੇਅਰਸ ਦੀ ਜਿਹੜੀ ਅੱਜ ਵੀਡੀਓ ਜਿਹੜੀ ਉਹ ਜਾਰੀ ਕੀਤੀ ਹੈ। ਕਲੋਵਿਸ ਐਵੀਨਿਊ ਤੇ ਐਸ਼ਨਲ ਐਵੀਨਿਊ ਦੇ ਉੱਤੇ ਤਕਰੀਬਨ ਸ਼ਾਮ ਨੂੰ 5 ਕੁ ਵਜੇ ਇਹ ਜਿਹੜੀ ਰੋਬਰੀ ਹੁੰਦੀ ਆ। 2 ਜਾਣੇ ਜਿਹੜੇ ਆਉਂਦੇ ਆ, ਇੱਕ ਕਾਲੇ ਰੰਗ ਦੀ ਹੁੱਡੀ ਪਾਈ, ਇੱਕ ਨੇ ਲਾਲ ਦੀ ਜਿਹੜੀ ਉਹ ਪਾਈ ਆ।
ਉਹ ਬਿਹਾਈਂਡ ਦਾ ਕਾਊਂਟਰ ਜਾ ਕੇ ਉੱਥੋਂ ਜਿਹੜੀਆਂ ਸਿਗਰਟਾਂ ਵਗੈਰਾ ਜਿਹੜੀਆਂ ਉਹ ਚੋਰੀ ਕਰਦੇ ਆ। ਜਿਹੜਾ ਸਟੋਰ ਦਾ ਕਲਰਕ ਹੁੰਦਾ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਚੋਰੀ ਕਰਕੇ ਉੱਥੋਂ ਦੌੜ ਜਾਂਦੇ ਨੇ। ਤੇ ਵੀਡੀਓ ਦੇ ਵਿੱਚ ਲੱਗਦਾ ਆ ਵੀ ਉਹ ਜਿਹੜਾ ਸਟੋਰ ਦਾ ਕਲਰਕ ਉਸ ਟਾਈਮ ਦੇ ਉੱਤੇ ਕੰਮ ਕਰਨ ਵਾਲਾ ਉਹ ਇੱਕ ਪੰਜਾਬੀ ਸੀਗਾ, ਜਾਂ ਜਿਹੜਾ ਇੰਡੀਅਨ ਮੂਲ ਦਾ ਆਪਾਂ ਜਿੱਦਾਂ ਕਹਿ ਲਓ ਵੀ ਹੋ ਸਕਦਾ। ਉਹਨਾਂ ਨੇ ਚਿਹਰਾ ਜਿਹੜਾ ਉਸਦਾ ਬਲਰ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਵਾਲ ਉਹਦੇ ਕੱਟੇ ਸੀਗੇ, ਸਿਰ ਤੇ ਥੋੜੇ ਵਾਲ ਸੀਗੇ। ਜਿਹੜੇ ਸਟੋਰ ਦੇ ਕਲਰਕ ਸੀਗੇ, ਬਜ਼ੁਰਗ ਆਪਾਂ ਕਹਿ ਸਕਦੇ ਹਾਂ। ਸੋ ਹੁਣ ਕਹਿੰਦੇ ਵੀ ਜੇ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਪਤਾ ਹੋਵੇ ਤਾਂ ਜ਼ਰੂਰ ਇਤਲਾਹ ਜਿਹੜੀ ਆ ਉਹ ਕਰਨ। ਇਹ ਜਿਹੜਾ 7-11 ਸਟੋਰ ਟਾਰਪੇ ਵਿਲੇਜ ਫ੍ਰੈਜ਼ਨੋ ਕਾਊਂਟੀ 'ਚ ਜਿਹੜੀ ਇਹ ਚੋਰੀ ਹੋਈ ਆ ਉਸ ਦੇ ਬਾਬਤ। ਅਗਲੀ ਖਬਰ ਕੈਲੀਫੋਰਨੀਆ 'ਚ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਇੱਕ ਨਵਾਂ ਸਪੈਸ਼ਲ ਲੈਜਿਸਲੇਟਿਵ ਸੈਸ਼ਨ ਕਰਨ ਜਾ ਰਹੇ ਆ, ਜੋ ਕਿ ਆਇਲ ਕੰਪਨੀਆਂ ਦੇ ਪ੍ਰੋਫਿਟ ਨੂੰ ਟਾਰਗੇਟ ਕਰੂਗਾ। ਕੈਲੀਫੋਰਨੀਆ ਦੇ ਵਿੱਚ ਲੋਕਾਂ ਦਾ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ ਬਹੁਤ ਬੁਰਾ ਹਾਲ ਬਣਿਆ ਹੋਇਆ ਆ। ਕਹਿੰਦੇ ਪਈ ਇਹ ਪ੍ਰਾਈਸ ਗੌਜਿੰਗ ਵੀ ਹੋ ਰਹੀ ਹੈ, ਕੈਲੀਫੋਰਨੀਆ ਦੇ ਗਵਰਨਰ ਸਾਹਿਬ ਕਹਿ ਰਹੇ ਆ। ਪਿਛਲੇ ਲੰਮੇ ਸਮੇਂ ਤੋਂ ਜਾਂ ਗਰਮੀਆਂ ਤੋਂ ਹੀ ਲੜਾਈ ਸ਼ੁਰੂ ਹੋਈ ਹੋ ਰਸ਼ੀਆ ਤੇ ਯੂਕਰੇਨ ਦੀ, ਉਸ ਟਾਈਮ ਤੋਂ ਹੀ ਇਹ ਬਹਾਨਾ ਲਾਇਆ ਜਾ ਰਿਹਾ ਵੀ ਡਿਸਰਪਸ਼ਨ ਬਹੁਤ ਹੈਗੀ ਆ ਗਲੋਬਲ ਸਪਲਾਈ ਚੇਨ ਲੈਣ ਨੂੰ। ਉਹਦੇ ਕਰਕੇ ਤੇ ਅੱਜ ਦੀ ਜੇ ਮੈਂ ਪ੍ਰਾਈਸ ਦੱਸਦਾ ਜਾਵਾਂ, ਇਹ ਨਿਊਜ਼ਪੇਪਰ ਦੇ ਮੁਤਾਬਕ ਆ $6 ਤੇ 39 ਸੈਂਟ ਐਵਰੇਜ ਗੈਲਨ ਕੈਲੀਫੋਰਨੀਆ ਦੇ ਵਿੱਚ ਆ, ਜੋ ਕਿ $2.58 ਹਾਇਰ ਆ ਨੈਸ਼ਨਲ ਐਵਰੇਜ ਨਾਲੋਂ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਭਈ ਟੈਕਸਸ ਵੀ ਕਾਫੀ ਆ, এনवायरमेंट ਨੂੰ ਲੈ ਕੇ ਵੀ $2.50 ਪਰ ਗੈਲਨ ਦੇ ਹਿਸਾਬ ਨਾਲ ਤਾਂ ਸਰਕਾਰੀ ਉੱਤੇ ਉਹਨਾਂ ਦੇ ਲਾਈ ਜਾਂਦੀ ਹੈਗੀ ਆ। ਆਇਲ ਇੰਡਸਟਰੀ ਨੇ ਪੁਆਇੰਟ ਕੀਤਾ ਸੀ ਵੀ ਕੈਲੀਫੋਰਨੀਆ ਦੇ ਜਿਹੜੇ এনवायरमेंटल ਲਾਜ਼ ਆ, ਉਹਨਾਂ ਕਰਕੇ ਸਾਡੀ ਜਿਹੜੀ ਪ੍ਰਾਈਸਿਸ ਆ ਗੈਸ ਦੀ ਬਹੁਤ ਜ਼ਿਆਦਾ ਆ ਪ੍ਰੋਡਕਸ਼ਨ ਕਰਨ ਦੇ ਲਈ। ਆਲਰੇਡੀ ਕਿਉਂਕਿ ਸਰਵਿਸ ਨਹੀਂ ਕਰ ਸਕੇ, ਕਹਿੰਦੇ ਵੀ ਉਧਰ ਜੰਗ ਲੱਗੀ ਹੋਣ ਕਰਕੇ ਜੋ ਰਿਫਾਈਨਰੀਜ਼ ਸੀਆਂ ਉਹ ਉਹਨਾਂ ਦੀਆਂ ਪੂਰੀਆਂ ਚੱਲ ਰਹੀਆਂ ਸੀਆਂ। ਹੁਣ ਪਿਛਲੇ ਦਿਨਾਂ 'ਚ ਇਹ ਵੀ ਖਬਰ ਆਈ ਸੀ ਵੀ ਕੁਝ ਰਿਫਾਈਨਰੀਜ਼ ਦਾ ਇਕਵਿਪਮੈਂਟ ਅਪਡੇਟ ਕਰਨ ਵਾਲਾ ਹੈਗਾ ਆ। ਤੇ ਇਹ ਸਾਰੇ ਕੁਛ ਦੇ ਵਿੱਚ ਕੈਲੀਫੋਰਨੀਆ ਦੇ ਜੋ ਲੋਕ ਆ ਉਹ ਬਹੁਤ ਅਪਸੈਟ ਹੈਗੇ ਆ ਵੀ ਜੋ ਕੈਲੀਫੋਰਨੀਆ ਦੇ ਪੋਲੀਟੀਸ਼ੀਅਨ ਆ ਉਹ ਇਸ ਇਸ਼ੂ ਦੇ ਉੱਤੇ ਕਿਉਂ ਨਹੀਂ ਵਰਕ ਕਰ ਰਹੇ ਹੈਗੇ। ਸੋ ਹੁਣ ਮੈਨੂੰ ਲੱਗਦਾ ਵੀ ਗਵਰਨਰ ਤੱਕ ਇਹ ਗੱਲ ਪਹੁੰਚ ਗਈ ਆ, ਇਸੇ ਕਰਕੇ ਇਹ ਜਿਹੜਾ ਗਵਰਨਰ ਆ ਹੁਣ ਇੱਕ ਸਪੈਸ਼ਲ ਸੈਸ਼ਨ ਲੈ ਕੇ ਆ ਰਹੇ ਹੈਗੇ ਆ ਇਸ ਦੇ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਆਇਲ ਕੰਪਨੀਆਂ ਦੀ ਜੋ ਪ੍ਰਾਈਸ ਗੌਜਿੰਗ ਆ ਜਾਂ ਉਸ ਪ੍ਰਾਈਸ ਦੇ ਉੱਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਆ ਵੀ ਜਿਹੜੇ ਪ੍ਰੋਫਿਟ ਹੋਏ ਆ ਆਇਲ ਕੰਪਨੀਆਂ ਨੂੰ, ਉਹਨਾਂ ਦੇ ਉੱਤੇ ਜਿਹੜਾ ਵਿੰਡਫਾਲ ਟੈਕਸ ਆ ਉਹ ਲਾਉਣ ਬਾਰੇ ਜਿਹੜੇ ਉਹ ਸੋਚਦੇ ਆ। ਤੇ ਕਹਿੰਦੇ ਵੀ ਜਿਹੜਾ ਟੈਕਸ ਕਲੈਕਟ ਕੀਤਾ ਜਾਊਗਾ ਤੇ ਉਹ ਬਾਅਦ ਚ ਕੈਲੀਫੋਰਨੀਆ ਦੇ ਟੈਕਸ ਪੇਅਰ ਨੂੰ ਦਿੱਤਾ ਜਾਊਗਾ। ਵਲੇਰੋ એનર્ਜੀ ਕਾਰਪ ਨੇ ਜਿਹੜਾ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਵੀ ਇਹ ਨਵਾਂ ਟੈਕਸ ਕੋਈ ਬੈਸਟ ਕੋਰਸ ਆਫ ਐਕਸ਼ਨ ਨਹੀਂ ਹੈਗਾ, ਵੀ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਕਹਿੰਦੇ ਵੀ ਜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਸਾਰੀ ਜਿਹੜੀ ਉਹ ਠੀਕ ਹੋਊਗੀ ਤਾਂ ਨਵੰਬਰ ਦੇ ਐਂਡ ਦੇ ਵਿੱਚ ਜਾ ਕੇ $5 ਤੋਂ ਕਿਤੇ ਥੱਲੇ ਦੁਬਾਰਾ ਗੈਸ ਦੇ ਪ੍ਰਾਈਸ ਆਉਣ ਦੇ ਜਿਹੜੇ ਉਹ ਆਸਾਰ ਨੇ। ਅਦਰਵਾਈਜ਼ ਗੈਸ ਜਿਹੜਾ ਆ ਉਹ ਇੱਥੇ ਮਹਿੰਗਾ ਹੀ ਰਹਿਣ ਵਾਲਾ ਆ। ਬੀਤੇ ਹਫਤੇ ਤੋਂ ਵੀਕਐਂਡ ਤੋਂ ਕੈਲੀਫੋਰਨੀਆ ਨੇ ਜਿਹੜੇ ਟੈਕਸ ਰੀਫੰਡ ਚੈਕਸ ਆ ਜਿਹੜੇ ਐਲੀਜੀਬਲ ਰੈਜ਼ੀਡੈਂਟਸ ਆ ਉਹਨਾਂ ਨੂੰ ਘੱਲਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ। ਸੋ ਵਲੇਰੋ એનર્ਜੀ ਕਾਰਪੋਰੇਸ਼ਨ ਨੇ ਜਿਹੜੀ ਸਟੇਟਮੈਂਟ ਦੇ ਕੇ ਕਿਹਾ ਆ ਵੀ ਇਹ ਬਾਰ-ਬਾਰ ਕਈ ਜਿਹੜੀਆਂ ਇਨਵੈਸਟੀਗੇਸ਼ਨਸ ਉਸ ਦੇ ਵਿੱਚ ਹੋਈਆਂ ਆ। ਉਹਨਾਂ ਨੇ ਹਰ ਵਾਰੀ ਇਹੀ ਚੀਜ਼ ਦਿਖਾਇਆ ਵੀ ਇਹ ਜਿਹੜੀ ਮਾਰਕੀਟ ਆ ਉਹ ਸਪਲਾਈ ਤੇ ਡਿਮਾਂਡ ਦੇ ਆਧਾਰ ਦੇ ਨਾਲ ਜਿਹੜੀ ਉਹ ਚੱਲਦੀ ਆ। ਗਵਰਨਮੈਂਟ ਇੰਪੋਜ਼ਡ ਕਾਸਟ ਜਿਹੜੀਆਂ ਸਪੈਸੀਫਿਕੇਸ਼ਨ ਆ ਉਸ ਦੇ ਕਰਕੇ ਹੀ ਜਿਹੜੀਆਂ ਮਾਰਕੀਟ ਪ੍ਰਾਈਸਿਸ ਆ ਉਹ ਇਸ ਟਾਈਮ ਵੱਧ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਨਿਊਜ਼ਮ ਹੁਣਾਂ ਨੇ ਜਿਹੜੀ ਇਹ ਜ਼ਰੂਰ ਵੀਡੀਓ ਵੀ ਪਾਈ ਸੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਬਿਆਨ ਵੀ ਤੇ ਜਿਹੜਾ ਉਹ ਦਿੱਤਾ ਆ ਵੀ ਇਹ ਤੁਹਾਨੂੰ ਜਿਹੜਾ ਉਹ ਇਹ ਪੱਲਾ ਝਾੜ ਕੇ ਕਹਿ ਰਿਹਾ ਵੀ ਆਇਲ ਕੰਪਨੀਆਂ ਹੀ ਤੁਹਾਨੂੰ ਜਿਹੜਾ ਇਸ ਟਾਈਮ ਲੁੱਟ ਰਹੀਆਂ ਨੇ। ਸੋ ਕੈਲੀਫੋਰਨੀਆ ਇਹ ਦੇ ਲੜਾਈ ਵਿੱਚ ਚੱਲੀ ਜਾਣੀ ਹੈ ਹੁਣ ਜੀ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਡਰਾਊਟ ਨੂੰ ਲੈ ਕੇ ਕਿੰਨਾ ਬੁਰਾ ਹਾਲ ਆ, ਤੇ ਕੈਲੀਫੋਰਨੀਆ 'ਚ ਹੁਣ ਗੈਸ ਤੋਂ ਬਾਅਦ ਗਰੋਸਰੀ ਨੂੰ ਖਰੀਦਣ ਦੇ ਲਈ ਵੀ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈਗਾ ਆ, ਕਿਉਂਕਿ ਗਰੋਸਰੀ ਦੀਆਂ ਕੀਮਤਾਂ ਵੀ ਰੈਕਡ ਹਾਈ ਬਣੀਆਂ ਆ ਕਹਿੰਦੇ ਇਸ ਟਾਈਮ ਦੇ ਉੱਤੇ। ਜੇ ਟਮਾਟਰਾਂ ਦੀ ਖੇਤੀਬਾੜੀ ਨੂੰ ਲੈ ਕੇ ਦੇਖਿਆ ਜਾਵੇ, ਕਹਿੰਦੇ ਵੀ ਕੈਲੀਫੋਰਨੀਆ 95% ਪੂਰੇ ਅਮਰੀਕਾ ਦਾ ਟਮਾਟੋ ਪ੍ਰੋਡਕਸ਼ਨ ਕਰਦਾ ਹੈਗਾ ਆ।
35% ਪੂਰੀ ਦੁਨੀਆ ਦਾ ਜੇ ਦੇਖਿਆ ਜਾਵੇ। ਅਗਸਤ ਮਹੀਨੇ ਦੇ ਵਿੱਚ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਕੈਲੀਫੋਰਨੀਆ ਦੀ ਟੋਮਾਟੋ ਪ੍ਰੋਡਕਸ਼ਨ ਦੇ ਵਿੱਚ ਇਹ ਦੱਸਿਆ ਸੀ ਵੀ ਜੋ ਫੋਰਕਾਸਟ ਕੀਤਾ ਸੀ ਵੀ ਇਹ ਘੱਟ ਹੋਊਗੀ, 10.5 ਮਿਲੀਅਨ ਟਨ ਹੋਊਗੀ, ਜੋ ਕਿ ਪਹਿਲਾਂ ਜਨਵਰੀ ਦੇ ਵਿੱਚ ਇਹ 12.2 ਮਿਲੀਅਨ ਟਨ ਪ੍ਰੈਡਿਕਟ ਕੀਤੀ ਗਈ ਸੀਗੀ। ਸੋ ਲੇਕ ਮੀਡੋ ਦਾ ਜੋ ਪਾਣੀ ਆ ਉਹ ਥੱਲੇ ਜਾ ਰਿਹਾ, ਕੋਲੋਰਾਡੋ ਰਿਵਰ ਬੇਸਨ ਉੱਤੇ ਪਾਣੀ ਦਾ ਘੱਟ ਵੀ ਹੋ ਰਿਹਾ। ਸੋ ਉੱਤੋਂ ਡਰਾਊਟ ਆ, ਗਰਮੀ ਬਹੁਤ ਹੈ, ਇਹਨੂੰ ਲੈ ਕੇ ਕਹਿੰਦੇ ਟਮਾਟੋ ਦੇ ਜਿਹੜੇ ਟਮਾਟਰਾਂ ਦੀਆਂ ਪ੍ਰਾਈਸਿਸ ਆ ਉਹ ਵੀ ਬਹੁਤ ਜ਼ਿਆਦਾ ਇਸ ਟਾਈਮ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਕੰਮ ਜਿਹੜਾ ਲਗਾਤਾਰ ਜਦੋਂ ਤੇਲ ਮਹਿੰਗਾ ਆ ਤੇ ਸਾਰਾ ਕੁਝ ਆਬਵੀਅਸਲੀ ਫਿਰ ਉੱਤੇ ਤੋਂ ਉੱਤੇ ਹੀ ਜਾਂਦਾ ਰਹਿਣਾ। ਇੱਕ ਮਾੜੀ ਖਬਰ ਹੋਰ ਆ ਰਹੀ ਹੈ, ਕੈਲੀਫੋਰਨੀਆ ਦੇ ਵਿੱਚ ਸੈਨ ਬਰਨਰਡੀਨੋ ਕਾਉਂਟੀ ਦੇ ਵਿੱਚ ਇੱਕ 80 ਸਾਲਾਂ ਦੀ ਬਜ਼ੁਰਗ ਔਰਤ ਨੂੰ 2 ਕੁੱਤਿਆਂ ਨੇ ਨੋਚ ਕੇ ਜਿਹੜਾ ਉਹ ਮਾਰ ਦਿੱਤਾ। ਇਹ ਬੀਬੀ ਫਰਾਈਡੇ ਦੀ ਸਵੇਰ ਨੂੰ ਵਾਕ ਦੇ ਲਈ ਨਿਕਲੀ ਸੀਗੀ ਤੇ ਉਸ ਟਾਈਮ ਦੇ ਉੱਤੇ ਸੂਨ ਹਾਨ ਜਿਹੜਾ ਉਸਦਾ ਨਾਮ ਦੱਸਿਆ ਜਾਂਦਾ ਆ। 2 ਜਿਹੜੇ ਡੌਗ ਅਰਜਨਟੀਨੋ ਬਰੀਡ ਦੇ ਜਿਹੜੇ ਡੌਗ ਸੀਗੇ ਜੋ ਕਿ ਉਸਦੇ ਘਰ ਦੇ ਲਾਗੇ ਹੀ ਸੀਗੇ, ਉਹਨਾਂ ਦੇ ਦੁਆਰਾ ਇਸ ਉੱਤੇ ਹਮਲਾ ਕਰ ਦਿੱਤਾ ਗਿਆ। ਡਿਪਟੀਜ਼ ਨੂੰ ਜਦ ਕਾਲ ਗਈ ਤਾਂ ਉੱਥੇ ਪਹੁੰਚੇ ਵਿੰਟਨ ਸਟਰੀਟ ਤੇ ਮੈਸਾ ਰੋਡ ਦੇ ਉੱਤੇ ਤਕਰੀਬਨ ਸਵੇਰੇ 11 ਵਜੇ ਤੇ ਬੀਬੀ ਉੱਥੇ ਅਨਰਿਸਪੌਂਸਿਵ ਜਿਹੜੀ ਉਹ ਪਾਈ ਗਈ ਸੀਗੀ। ਸੋ ਕਹਿੰਦੇ ਵੀ ਉਸਨੂੰ ਕਾਫੀ ਜ਼ਿਆਦਾ ਸੱਟਾਂ ਇਸ ਹਮਲੇ ਦੇ ਵਿੱਚ ਹੋਈਆਂ ਤੇ ਮੌਕੇ ਤੇ ਹੀ ਇਸ ਨੂੰ ਮ੍ਰਿਤ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ। ਜਿਹੜੇ ਡੌਗ ਦਾ ਓਨਰ ਆ, ਕੁੱਤਿਆਂ ਦਾ ਜਿਹੜਾ ਓਨਰ ਆ ਉਸ ਨੂੰ ਲੋਕੇਟ ਜਿਹੜਾ ਆ ਉਹ ਕਰ ਲਿਆ ਗਿਆ ਸੀਗਾ ਤੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇ ਰਿਹਾ ਆ। ਇਸ ਟਾਈਮ ਦੋਨੋਂ ਹੀ ਜਿਹੜੇ ਡੌਗੋ ਅਰਜਨਟੀਨੋ ਬਰੀਡ ਦੇ ਜਿਹੜੇ ਕੁੱਤੇ ਆ ਉਹਨਾਂ ਨੂੰ ਸੈਨ ਬਰਨਰਡੀਨੋ ਕਾਉਂਟੀ ਐਨੀਮਲ ਕੇਅਰ ਐਂਡ ਕੰਟਰੋਲ ਦੇ ਵਿੱਚ ਰੱਖਿਆ ਗਿਆ ਆ ਤੇ ਕਹਿੰਦੇ ਉਨੀ ਦੇਰ ਤੱਕ ਰੱਖਣਗੇ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ। ਇਹ ਕਾਫੀ ਮਸਕੂਲਰ ਤੇ ਐਥਲੈਟਿਕ ਬਰੀਡ ਹੁੰਦੀ ਆ। 80 ਤੋਂ 100 ਪਾਉਂਡ ਤੱਕ ਭਾਰ ਇਹਨਾਂ ਦਾ ਜਿਹੜੇ ਪੂਰੇ ਵਿਕਸਿਤ ਜਿਹੜਾ ਡੌਗ ਹੁੰਦਾ ਹੈ ਉਹਦਾ ਹੋ ਸਕਦਾ ਹੁੰਦਾ ਆ। ਸੋ ਬਾਕੀ ਵੀ ਕਹਿ ਰਹੇ ਵੀ ਜੇ ਕਿਸੇ ਨੂੰ ਹੋਰ ਕੋਈ ਇਨਫੋਰਮੇਸ਼ਨ ਹੋਵੇ ਇਸ ਦੇ ਬਾਰੇ ਪਤਾ ਹੋਵੇ ਤਾਂ ਜਿਹੜਾ ਉਹ ਦੱਸਿਆ ਜਾਵੇ। ਪਰ ਇੱਥੇ ਵੀ ਕੁੱਤਿਆਂ ਦੇ ਦੁਆਰਾ ਵਿਚਾਰੀ ਨੋਚ ਕੇ 80 ਸਾਲਾਂ ਦੀ ਬਜ਼ੁਰਗ ਆ ਉਹ ਚੜਾਈ ਕਰ ਗਈ। ਜੀ ਖਬਰਾਂ ਤਾਂ ਹੋਰ ਵੀ ਸੀ ਪਰ ਸਾਡਾ ਸਮਾਂ ਖਬਰਾਂ ਦਾ ਜਿਹੜਾ ਸਮਾਪਤੀ ਵੱਲ ਆ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਬਿਲਕੁਲ ਜੀ, ਸਟਾਕ ਮਾਰਕੀਟ ਦੇ ਵਿੱਚ ਕੋਈ ਅਜੇ ਚੰਗੀ ਖਬਰ ਨਹੀਂ ਆ ਰਹੀ। ਡਾਓ ਜੋਨ ਅੱਜ ਇੱਕ ਵਾਰੀ ਫੇਰ 94 ਪੁਆਇੰਟ ਜਿਹੜਾ ਉਹ ਗਿਰਿਆ, 29,203 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 27 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 3612 ਤੇ ਨੈਸਡੈਕ 110 ਪੁਆਇੰਟ ਗਿਰ ਕੇ 10,542 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,680 ਪ੍ਰਤੀ ਬੈਰਲ, ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ ਜਿਹੜਾ ਸੋਨਾ ਆ $1,680 ਪ੍ਰਤੀ ਆਉਂਸ ਤੇ ਕੱਚਾ ਤੇਲ $90 ਪ੍ਰਤੀ ਬੈਰਲ ਜਿਹੜਾ ਚੱਲ ਰਿਹਾ ਆ। 10-year yield 3.95%, ਆਲਮੋਸਟ 4% ਦੇ ਲਾਗੇ ਪਹੁੰਚ ਗਈ ਆ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 19,022 ਤੇ ਇਥੀਰੀਅਮ $1,276 ਦੇ ਬਰਾਬਰ ਚੱਲ ਰਿਹਾ ਆ। ਇਹ ਸਾਰਾ ਕੁਝ ਅੱਜ ਜਿਹੜਾ ਅਸਰ ਹੋਇਆ ਸਟਾਕ ਮਾਰਕੀਟ ਤੇ ਇਹਦਾ ਮੇਨ ਕਾਰਨ ਇਹ ਆ ਵੀ JP ਮੋਰਗਨ ਚੇਜ਼ ਦੇ ਜੋ CEO ਆ ਜੇਮੀ ਡਿਮਨ, ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਹੈ ਰਿਸੈਸ਼ਨ ਦੀ। ਸੋ ਉਹਦੇ ਕਰਕੇ ਅਸਰ ਹੋ ਗਿਆ ਆ। ਤੇ $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 42 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US